ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਨਵੰਬਰ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਤੇ ਲਾਫਾਨੀ। ਸੁਨਹਿਰੀ ਮਤਨ ਯੋਹੰਨਾ। ਤੇ ਮੈਂ ਜਾਣਦਾ ਵਾਂ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਏ, ਤੇ ਜੋ ਕੁਝ ਮੈਂ ਆਖਦਾ ਵਾਂ ਜਿਸ ਤਰ੍ਹਾਂ ਪਿਓ ਨੇ ਮੈਨੂੰ ਆਖਿਆ ਏ ਉਸੇ ਤਰ੍ਹਾਂ ਆਖਦਾ ਵਾਂ। ਜਵਾਬੀ ਪੜ੍ਹਾਈ। ਗ੍ਰੰਥੀਓ। ਐ ਭਰਾਓ, ਮੇਰਾ ਮਤਲਬ ਏ ਭਈ ਗੋਸ਼ਤ ਤੇ ਖੂਨ ਰੱਬ ਦੀ ਬਾਦਸ਼ਾਹੀ ਦੇ ਵਾਰਸ ਨਹੀਂ ਹੋ ਸਕਦੇ, ਤੇ ਨਾ ਫਨਾ ਬਕਾ ਦੀ ਵਾਰਸ ਹੋ ਸਕਦੀ ਏ। ਵੇਖੋ, ਮੈਂ ਤੁਹਾਡੇ ਨਾਲ ਭੇਦ ਦੀਆਂ ਗੱਲਾਂ ਕਰਦਾ ਵਾਂ। ਅਸੀਂ ਸਾਰੇ ਤੇ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ। ਤੇ ਇਹ ਇੱਕਦਮ ਵਿੱਚ, ਇੱਕ ਪਲ ਵਿੱਚ ਪਿਛਲਾ ਨਰਸਿੰਗਾ ਫੂਕਦਾ ਹੀ ਹੋਵੇਗਾ, ਕਿਉਂ ਜੇ ਨਰਸਿੰਗਾ ਫੂਕਿਆ ਜਾਵੇਗਾ ਤੇ ਮੁਰਦੇ ਗੈਰ ਫਾਨੀ ਹਾਲਤ ਵਿੱਚ ਉੱਠਣਗੇ ਤੇ ਅਸੀਂ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਹੈ ਵੀ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਤੇ ਜਦੋਂ ਇਹ ਫਾਨੀ ਬਦਨ ਬਕਾ ਦਾ ਜਾਮਾ ਪਾ ਲਵੇਗਾ ਤੇ ਇਹ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾ ਲਵੇਗਾ, ਤੇ ਉਹ ਕੌਲ ਪੂਰਾ ਹੋਵੇਗਾ ਜਿਹੜਾ ਲਿਖਿਆ ਹੈ ਭਈ ਮੌਤ ਫਤਹ ਦਾ ਲੁਕਮਾ ਹੋ ਗਈ। ਦਰਸੀਵਾਜ਼ ਬਾਈਬਲ ਵਿੱਚੋਂ। ਇਮਸਾਲ। ਸਾਰੇ ਦਿਲ ਨਾਲ ਰੱਬ ਉੱਤੇ ਤਵੱਕਲ ਕਰ ਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਇਹ ਤੇਰੀ ਨਾਫ ਦੀ ਸਿਹਤ ਤੇ ਤੇਰੀਆਂ ਹੱਡੀਆਂ ਦੀ ਤਾਜ਼ਗੀ ਹੋਵੇਗੀ। ਜ਼ਬੂਰ। ਜਿਹੜੇ ਰੱਬ ਉੱਤੇ ਤਵੱਕਲ ਕਰਦੇ ਨੇ ਉਹ ਸਹਿਯੋਨ ਦੇ ਪਹਾੜ ਵਾਂਗਰ ਨੇ, ਜਿਹੜਾ ਅਟਲ ਬਲਕਿ ਹਮੇਸ਼ਾ ਕਾਇਮ ਹੈ। ਜਿਸ ਤਰ੍ਹਾਂ ਯਰੂਸ਼ਲਮ ਪਹਾੜਾਂ ਨਾਲ ਘਿਰਿਆ ਹੋਇਆ ਹੈ, ਉਸ ਤਰ੍ਹਾਂ ਹੀ ਹੁਣ ਤੋਂ ਲੈ ਕੇ ਹਮੇਸ਼ਾ ਤੀਕਰ ਖੁਦਾਵੰਦ ਆਪਣੇ ਲੋਕਾਂ ਨੂੰ ਘੇਰੇਗਾ। ਜ਼ਬੂਰ। ਮੈਂ ਸਬਰ ਨਾਲ ਖੁਦਾਵੰਦ ਉੱਤੇ ਆਸ ਰੱਖੀ। ਉਹਨੇ ਮੇਰੇ ਵੱਲ ਮਾਇਲ ਹੋ ਕੇ ਮੇਰੀ ਫਰਿਆਦ ਸੁਣੀ। ਉਹਨੇ ਮੈਨੂੰ ਹੌਲਨਾਕ ਟੋਏ ਤੇ ਦਲਦਲ ਦੇ ਚਿੱਕੜ ਵਿੱਚੋਂ ਕੱਢਿਆ, ਤੇ ਉਹਨੇ ਮੇਰੇ ਪੈਰ ਚਟਾਨ ਉੱਤੇ ਧਰੇ ਤੇ ਮੇਰੀ ਰਵਸ਼ ਕਾਇਮ ਕੀਤੀ। ਉਹਨੇ ਸਾਡੇ ਖੁਦਾਵੰਦ ਦੀ ਸਤਾਇਸ਼ ਦਾ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ। ਬਥੇਰੇ ਵੇਖਣਗੇ ਤੇ ਡਰਨਗੇ ਤੇ ਖੁਦਾਵੰਦ ਉੱਤੇ ਤਵੱਕਲ ਕਰਨਗੇ। ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ। ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮਿਸਰ ਦੇ ਮੁਲਕ ਵਿੱਚੋਂ ਗੁਲਾਮੀ ਦੇ ਘਰੋਂ ਕੱਢ ਲਿਆਇਆ, ਮੈਂ ਵਾਂ। ਤੂੰ ਖੁਦਾਵੰਦ ਆਪਣੇ ਰੱਬ ਦਾ ਨਾਂ ਬੇਫਾਇਦਾ ਨਾ ਲੈ। ਮੱਤੀ। ਤੇ ਯਿਸੂ ਬਪਤਿਸਮਾ ਲੈ ਕੇ ਫਿਲਫੋਰ ਪਾਣੀ ਵਿੱਚੋਂ ਉੱਤੇ ਗਿਆ, ਤੇ ਵੇਖੋ ਉਹਦੇ ਲਈ ਅਸਮਾਨ ਖੁੱਲ੍ਹ ਗਿਆ, ਤੇ ਉਹਨੇ ਰੱਬ ਦੇ ਰੂਹ ਨੂੰ ਕਬੂਤਰ ਵਾਂਗਰ ਉਤਰਦਿਆਂ ਤੇ ਆਪਣੇ ਉੱਤੇ ਆਉਂਦਿਆਂ ਵੇਖਿਆ। ਤੇ ਵੇਖੋ, ਅਸਮਾਨ ਤੋਂ ਇਹ ਆਵਾਜ਼ ਆਈ ਭਈ ਇਹ ਮੇਰਾ ਸੋਹਣਾ ਪੁੱਤਰ ਏ, ਜਿਹਦੇ ਤੋਂ ਮੈਂ ਖੁਸ਼ ਹਾਂ। ਮੱਤੀ। ਉਸ ਵੇਲੇ ਰੂਹ ਯਿਸੂ ਨੂੰ ਜੰਗਲ ਵਿੱਚ ਲੈ ਗਿਆ, ਤਾਂ ਜੋ ਅਬਲੀਸ ਤੋਂ ਅਜ਼ਮਾਇਆ ਜਾਵੇ। ਤੇ 40 ਦਿਨ ਤੇ 40 ਰਾਤ ਫਾਕਾ ਕਰਕੇ ਆਖਿਰਕਾਰ ਉਹਨੂੰ ਭੁੱਖ ਲੱਗੀ। ਤੇ ਅਜ਼ਮਾਉਣ ਵਾਲੇ ਨੇ ਕੋਲ ਆ ਕੇ ਆਖਿਆ, ਜੇ ਤੂੰ ਰੱਬ ਦਾ ਪੁੱਤਰ ਹੈ ਤੇ ਆਖ ਭਈ ਇਹ ਪੱਥਰ ਰੋਟੀਆਂ ਬਣ ਜਾਣ। ਉਹਨੇ ਜਵਾਬ ਵਿੱਚ ਆਖਿਆ ਭਈ ਬੰਦਾ ਸਿਰਫ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਰੱਬ ਦੇ ਮੂੰਹ ਤੋਂ ਨਿਕਲਦੀ ਏ। ਯੋਹੰਨਾ। ਦੂਜੇ ਦਿਨ ਉਸ ਜਥੇ ਨੇ ਜਿਹੜਾ ਝੀਲ ਦੇ ਪਾਰ ਖੜਾ ਸੀ ਵੇਖਿਆ ਭਈ ਇੱਥੇ ਇੱਕ ਤੋਂ ਸਿਵਾ ਕੋਈ ਹੋਰ ਨਿੱਕੀ ਕਸ਼ਤੀ ਨਹੀਂ ਸੀ। ਉਹ ਆਪ ਨਿੱਕੀਆਂ ਕਸ਼ਤੀਆਂ ਵਿੱਚ ਬੈਠ ਕੇ ਯਿਸੂ ਨੂੰ ਲੱਭਣ ਕਫਰਨਹੂਮ ਵੱਲ ਆਏ, ਤੇ ਝੀਲ ਤੋਂ ਪਾਰ ਉਹਨੂੰ ਮਿਲ ਕੇ ਆਖਿਆ, ਐ ਰੱਬੀ, ਤੂੰ ਇੱਥੇ ਕਿਦੋਂ ਆਇਆ? ਯਿਸੂ ਨੇ ਉਹਨਾਂ ਦੇ ਜਵਾਬ ਵਿੱਚ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਭਈ ਮੁਅਜਜ਼ੇ ਵੇਖੇ, ਬਲਕਿ ਇਸ ਲਈ ਭਈ ਰੋਟੀਆਂ ਖਾ ਕੇ ਰੱਜੇ। ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਰਕਰਾਰ ਰਹਿੰਦੀ ਏ, ਜਿਹਨੂੰ ਇਬਨ ਆਦਮ ਤੁਹਾਨੂੰ ਦੇਵੇਗਾ, ਕਿਉਂ ਜੇ ਪਿਓ ਯਾਨੀ ਰੱਬ ਨੇ ਉਹਦੇ ਉੱਤੇ ਮੋਹਰ ਲਾਈ ਏ। ਤੇ ਉਹਨਾਂ ਨੇ ਉਹਨੂੰ ਆਖਿਆ, ਅਸੀਂ ਕੀ ਕਰੀਏ ਤਾਂ ਜੋ ਰੱਬ ਦੇ ਕੰਮ ਪੂਰੇ ਕਰੀਏ? ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਰੱਬ ਦਾ ਕੰਮ ਇਹ ਹੈ
ਵੀ ਜਿਹਨੂੰ ਉਹਨੇ ਘੱਲਿਆ ਏ ਉਹਦੇ ਉੱਤੇ ਈਮਾਨ ਲਿਆਓ। ਤੇ ਉਹਨਾਂ ਨੇ ਉਹਨੂੰ ਆਖਿਆ, ਫਿਰ ਤੂੰ ਕਿਹੜਾ ਨਿਸ਼ਾਨ ਵਿਖਾਉਣਾ ਹੈ ਤਾਂ ਜੋ ਅਸੀਂ ਵੇਖ ਕੇ ਤੇਰਾ ਯਕੀਨ ਕਰੀਏ? ਤੂੰ ਕਿਹੜਾ ਕੰਮ ਕਰਦਾ ਹੈ? ਸਾਡੇ ਪਿਓ ਦਾਦਾ ਨੇ ਬਿਆਬਾਨ ਵਿੱਚ ਮਨ ਖਾਧਾ, ਕਿਉਂ ਜੇ ਲਿਖਿਆ ਹੈ ਵੀ ਉਹਨੇ ਉਹਨਾਂ ਨੂੰ ਖਾਣ ਲਈ ਅਸਮਾਨ ਤੋਂ ਰੋਟੀ ਦਿੱਤੀ। ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਮੂਸਾ ਨੇ ਤੇ ਉਹ ਰੋਟੀ ਤੁਹਾਨੂੰ ਅਸਮਾਨ ਤੋਂ ਨਹੀਂ ਦਿੱਤੀ, ਪਰ ਮੇਰਾ ਪਿਓ ਅਸਮਾਨ ਤੋਂ ਤੁਹਾਨੂੰ ਅਸਲੀ ਰੋਟੀ ਦਿੰਦਾ ਹੈ। ਕਿਉਂ ਜੇ ਰੱਬ ਦੀ ਰੋਟੀ ਉਹ ਹੈ ਜਿਹੜੀ ਅਸਮਾਨ ਤੋਂ ਉਤਰ ਕੇ ਜੱਗ ਨੂੰ ਹਯਾਤੀ ਦਿੰਦੀ ਹੈ। ਉਹਨਾਂ ਨੇ ਉਹਨੂੰ ਆਖਿਆ, ਐ ਰੱਬ, ਇਹ ਰੋਟੀ ਸਾਨੂੰ ਹਮੇਸ਼ਾ ਦਿਆ ਕਰ। ਯਿਸੂ ਨੇ ਉਹਨਾਂ ਨੂੰ ਆਖਿਆ, ਹਯਾਤੀ ਦੀ ਰੋਟੀ ਮੈਂ ਵਾਂ। ਜਿਹੜਾ ਮੇਰੇ ਕੋਲ ਆਵੇ ਉਹ ਬਿਲਕੁਲ ਭੁੱਖਾ ਨਾ ਹੋਵੇਗਾ, ਤੇ ਜਿਹੜਾ ਮੇਰੇ ਉੱਤੇ ਈਮਾਨ ਲਿਆਵੇ ਉਹ ਕਦੀ ਪਿਆਸਾ ਨਾ ਹੋਵੇਗਾ। ਪਰ ਮੈਂ ਤੁਹਾਨੂੰ ਆਖਦਾ ਵਾਂ, ਤੁਸੀਂ ਮੈਨੂੰ ਵੇਖ ਲਿਆ ਹੈ, ਫਿਰ ਵੀ ਈਮਾਨ ਨਹੀਂ ਲਿਆਉਂਦੇ। ਜੋ ਕੁਝ ਪਿਓ ਮੈਨੂੰ ਦਿੰਦਾ ਹੈ ਮੇਰੇ ਕੋਲ ਆ ਜਾਵੇਗਾ, ਤੇ ਜਿਹੜਾ ਕੋਈ ਮੇਰੇ ਕੋਲ ਆਵੇਗਾ ਉਹਨੂੰ ਮੈਂ ਕੱਢ ਨਾ ਦੇਵਾਂਗਾ। ਕਿਉਂ ਜੇ ਮੈਂ ਅਸਮਾਨ ਤੋਂ ਇਸ ਲਈ ਨਹੀਂ ਉਤਰਿਆ ਵੀ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ, ਬਲਕਿ ਇਸ ਲਈ ਵੀ ਆਪਣੇ ਘੱਲਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ। ਕਿਉਂ ਜੇ ਮੇਰੇ ਪਿਓ ਦੀ ਮਰਜ਼ੀ ਇਹ ਹੈ ਵੀ ਜਿਹੜਾ ਕੋਈ ਪੁੱਤਰ ਨੂੰ ਵੇਖੇ ਤੇ ਉਹਦੇ ਉੱਤੇ ਈਮਾਨ ਲਿਆਵੇ ਹਮੇਸ਼ਾ ਦੀ ਹਯਾਤੀ ਪਾਵੇ। ਕਰੰਥੀਓ, ਕਿਉਂ ਜੇ ਅਸੀਂ ਜਾਣਦੇ ਹਾਂ ਵੀ ਜਦੋਂ ਸਾਡੇ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਤੇ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਘਰ ਨਹੀਂ ਬਲਕਿ ਹਮੇਸ਼ਾ ਦਾ ਹੈ। ਕਿਉਂ ਜੇ ਅਸੀਂ ਇਸ ਖੈਮੇ ਵਿੱਚ ਰਹਿ ਕੇ ਭਾਰ ਦੇ ਮਾਰੇ ਕਰਾਂਦੇ ਹਾਂ, ਇਸ ਲਈ ਨਹੀਂ ਵੀ ਇਹ ਕੱਪੜੇ ਲਾਣਾ ਚਾਹੁੰਦੇ ਹਾਂ, ਬਲਕਿ ਇਹਦੇ ਉੱਤੇ ਹੋਰ ਪਾਉਣਾ ਚਾਹੁੰਦੇ ਹਾਂ, ਤਾਂ ਜੋ ਉਹ ਜਿਹੜਾ ਫਾਨੀ ਹੈ ਹਯਾਤੀ ਵਿੱਚ ਗਰਕ ਹੋ ਜਾਵੇ। ਤੇ ਜਿਨਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਹੈ ਉਹ ਰੱਬ ਹੈ, ਤੇ ਉਹਨੇ ਹੀ ਸਾਨੂੰ ਰੂਹ ਬਿਆਨੇ ਵਿੱਚ ਦਿੱਤਾ ਹੈ ਤੇ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਹੈ। ਤੇ ਇਹ ਜਾਣਦੇ ਹਾਂ ਵੀ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ, ਖੁਦਾਵੰਦ ਦੇ ਕੋਲੋਂ ਜਲਾਵਤਾਂ ਨਾ। ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਹਾਂ, ਨਾ ਕਿ ਅੱਖੀਂ ਵੇਖੇ ਉੱਤੇ। ਗਰਜ਼ ਸਾਡੀ ਖਾਤਰ ਜਮ੍ਹਾਂ ਹੈ ਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਰੱਬ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਹੈ। ਪਤਰਸ, ਲਿਖਿਆ ਹੈ ਵੀ ਪਾਕ ਹੋਵੋ, ਇਸ ਲਈ ਵੀ ਮੈਂ ਪਾਕ ਹਾਂ। ਕਿਉਂ ਜੇ ਤੁਸੀਂ ਹੱਕ ਦੀ ਤਾਬੇਦਾਰੀ ਨਾਲ ਆਪਣੇ ਦਿਲਾਂ ਨੂੰ ਪਾਕ ਕੀਤਾ ਹੈ, ਜਿਹਦੇ ਨਾਲ ਭਰਾਵਾਂ ਦੀ ਵੇਰਿਆ ਮੁਹੱਬਤ ਪੈਦਾ ਹੋਈ। ਇਸ ਲਈ ਦਿਲ ਤੇ ਜਾਨ ਨਾਲ ਆਪਸ ਵਿੱਚ ਬਹੁਤ ਜ਼ਿਆਦਾ ਮੁਹੱਬਤ ਰੱਖੋ। ਕਿਉਂ ਜੇ ਤੁਸੀਂ ਫਾਨੀ ਤੁਖਮ ਨਾਲ ਨਹੀਂ ਬਲਕਿ ਗੈਰ ਫਾਨੀ ਨਾਲ ਰੱਬ ਦੇ ਕਲਾਮ ਦੇ ਰਾਹੀਂ ਜਿਹੜਾ ਜ਼ਿੰਦਾ ਤੇ ਕਾਇਮ ਹੈ ਨਵੇਂ ਸਿਰੇ ਤੋਂ ਪੈਦਾ ਹੋਏ ਹੋ। ਕਿਉਂ ਜੇ ਹਰ ਬਸ਼ਰ ਘਾਹ ਵਾਂਗਰ ਹੈ ਤੇ ਉਹਦੀ ਸਾਰੀ ਸ਼ਾਨ ਸ਼ੌਕਤ ਘਾਹ ਦੇ ਫੁੱਲਾਂ ਵਾਂਗਰ। ਘਾਹ ਤੇ ਸੁੱਕ ਜਾਂਦੀ ਹੈ ਤੇ ਫੁੱਲ ਡਿੱਗ ਜਾਂਦਾ ਹੈ, ਪਰ ਖੁਦਾਵੰਦ ਦਾ ਕਲਾਮ ਹਮੇਸ਼ਾ ਤੀਕਰ ਕਾਇਮ ਰਹੇਗਾ। ਯੂਹੰਨਾ, ਨਾ ਜੱਗ ਨਾਲ ਮੁਹੱਬਤ ਰੱਖੋ, ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਮੁਹੱਬਤ ਰੱਖਦਾ ਹੈ ਉਹਦੇ ਵਿੱਚ ਪਿਓ ਦੀ ਮੁਹੱਬਤ ਨਹੀਂ। ਕਿਉਂ ਜੇ ਜੋ ਕੁਝ ਜੱਗ ਵਿੱਚ ਹੈ, ਯਾਨੀ ਬਦਨ ਦੀ ਤਾਂਗ ਤੇ ਅੱਖੀਆਂ ਦੀ ਤਾਂਗ ਤੇ ਹਯਾਤੀ ਦੀ ਸ਼ੋਖੀ, ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਹੈ। ਜੱਗ ਤੇ ਉਹਦੀਆਂ ਤਾਂਗਾਂ ਦੋਵੇਂ ਮਿਟਦੀਆਂ ਜਾਂਦੀਆਂ ਨੇ, ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਹੈ ਉਹ ਹਮੇਸ਼ਾ ਤੀਕਰ ਕਾਇਮ ਰਹੇਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜੇ ਇਨਸਾਨ ਲਾਫਾਨੀਅਤ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਹੈ, ਜਿਵੇਂ ਵੀ ਸਾਇੰਸ ਵਿੱਚ ਜ਼ਾਹਿਰ ਕੀਤਾ ਗਿਆ ਹੈ, ਇਨਸਾਨ ਰੱਬ ਦੀ ਸੂਰਤ ਉੱਤੇ ਹੁੰਦਿਆਂ ਹੋਏ ਲਾਫਾਨੀ ਹੋਣ ਤੋਂ ਇਨਕਾਰ ਨਹੀਂ ਕਰ ਸਕਦਾ। ਸਾਇੰਸ ਵਿੱਚ ਇਨਸਾਨ ਦੀ ਲਾਫਾਨੀਅਤ ਰੱਬ ਯਾਨੀ ਚੰਗਿਆਈ ਉੱਤੇ ਮੁਨਹਸਰ ਹੈ, ਤੇ ਇਹ ਚੰਗਿਆਈ ਦੀ ਲਾਫਾਨੀਅਤ ਦੇ ਲਾਜ਼ਮੀ ਨਤੀਜੇ ਦੇ ਤੌਰ ਤੇ ਪੈਰਵੀ ਕਰਦੀ ਹੈ। ਗੈਰ ਫਾਨੀ ਹੁੰਦਿਆਂ ਹੋਏ ਇਨਸਾਨ ਇੱਕ ਲਾਜ਼ਵਾਲ ਹਯਾਤੀ ਰੱਖਦਾ ਹੈ। ਇਹ ਫਾਨੀ ਅਕੀਦਾ ਹੀ ਹੈ ਜਿਹੜਾ ਬਦਨ ਨੂੰ ਨਾਮੁਨਾਸਬ ਤੇ ਬਿਮਾਰੀ ਦੇ ਤਨਾਸਬ ਵਿੱਚ ਬਣਾਉਂਦਾ ਹੈ, ਜਿਵੇਂ ਪਈ ਜਹਾਲਤ, ਡਰ ਜਾਂ ਇਨਸਾਨ ਫਾਨੀਆਂ ਉੱਤੇ ਚੁਦਰਾਹਟ ਕਰਦਾ ਹੈ। ਸਿਆਣ ਆਪਣੀ ਸਾਰੀਆਂ ਇਸਲਾਹਤਾਂ ਉੱਤੇ ਬਰਤਰ ਤੇ ਇਹਨਾਂ ਸਾਰੀਆਂ ਉੱਤੇ ਹੁਕਮਰਾਨ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਹੈ, ਯਾਨੀ ਆਪਣੀ ਖੁਦ ਦੀ ਵਸੀਤ ਤਖਲੀਕ ਦੀ ਲੋਹ ਤੇ ਹਯਾਤੀ। ਤੇ ਇਨਸਾਨ ਇਲਾਹੀ ਸਿਆਣ ਦਾ ਮੁਆਵਨ ਹੈ। ਮਾਦਾ ਤੇ ਫਾਨੀ ਬਦਨ ਜਾਂ ਅਕਲ ਇਨਸਾਨ ਨਹੀਂ ਹੈ।
ਇਨਸਾਨਾਂ ਨੂੰ ਉਸ ਸ਼ੈ ਤੋਂ ਡਰਨ ਤੇ ਪੈਰਵੀ ਕਰਨ ਲਈ ਮਨਾਇਆ ਜਾਂਦਾ ਹੈ ਜਿਹਨੂੰ ਉਹ ਰੂਹਾਨੀ ਰੱਬ ਦੇ ਮੁਕਾਬਲੇ ਵਿੱਚ ਬਹੁਤਾ ਮਾਦੀ ਬਦਨ ਤਸੱਵੁਰ ਕਰਦੇ ਨੇ। ਸਾਰਾ ਮਾਦੀ ਇਲਮ ਇਬਤਦਾਈ ਪਛਾਣ ਦੇ ਰੁੱਖ ਵਾਂਗਰ ਉਹਦੀਆਂ ਤਕਲੀਫਾਂ ਨੂੰ ਵਧਾਉਂਦਾ ਹੈ, ਕਿਉਂ ਜੇ ਫਾਨੀ ਧੋਖੇਬਾਜ਼ੀਆਂ ਰੱਬ ਨੂੰ ਧੋਖਾ ਦੇਣਗੀਆਂ, ਇਨਸਾਨ ਨੂੰ ਕਤਲ ਕਰਨਗੀਆਂ ਤੇ ਇਸ ਦੌਰਾਨ ਉਹਨਾਂ ਦੀ ਮੇਜ਼ ਨੂੰ ਆਦਮਖੋਰੀ ਦੀਆਂ ਬੁਰਕੀਆਂ ਨਾਲ ਭਰ ਦੇਣਗੀਆਂ ਤੇ ਸ਼ੁਕਰ ਅਦਾ ਕਰਨਗੀਆਂ। ਬਸ਼ਰ ਵਜੂਦੀਅਤ ਦੀ ਅਸਲੀਅਤ ਤੋਂ ਨਾਵਾਕਿਫ ਨੇ, ਕਿਉਂ ਜੇ ਮਾਦਾ ਤੇ ਫਾਨੀਅਤ ਰੂਹ ਦੀਆਂ ਅਸਲੀਅਤਾਂ ਦੀ ਅਕਾਸੀ ਨਹੀਂ ਕਰਦੇ। ਫਾਨੀ ਬਸ਼ਰ ਰੱਬ ਦੇ ਸੁੱਟੇ ਹੋਏ ਪੁੱਤਰ ਨਹੀਂ, ਉਹ ਕਦੀ ਵੀ ਹਸਤੀ ਦੀ ਕਾਮਲ ਹਾਲਤ ਵਿੱਚ ਨਹੀਂ ਸੀ ਜਿਹਨੂੰ ਬਾਅਦ ਵਿੱਚ ਦੁਬਾਰਾ ਹਾਸਲ ਕੀਤਾ ਜਾ ਸਕਦਾ ਹੈ। ਫਾਨੀ ਤਾਰੀਖ ਦੇ ਸ਼ੁਰੂ ਤੋਂ ਉਹਨਾਂ ਨੇ ਬਦੀ ਵਿੱਚ ਹਾਲਤ ਫੜੀ ਤੇ ਪਾਪ ਵਿੱਚ ਆਪਣੀ ਮਾਂ ਦੇ ਢਿੱਡ ਵਿੱਚ ਆਏ। ਯਾਦ ਰੱਖੋ ਵੀ ਪਾਕ ਕਲਾਮ ਫਾਨੀ ਇਨਸਾਨ ਦੇ ਬਾਰੇ ਆਖਦਾ ਹੈ, ਇਨਸਾਨ ਦੀ ਉਮਰ ਤੇ ਘਾਹ ਵਾਂਗਰ ਹੈ, ਉਹ ਜੰਗਲੀ ਫੁੱਲਾਂ ਵਾਂਗਰ ਖਿੜਦਾ ਹੈ। ਪਈ ਹਵਾ ਉਹਦੇ ਉੱਤੇ ਚੱਲੀ ਤੇ ਉਹ ਨਹੀਂ ਰਿਹਾ ਤੇ ਉਹਦੀ ਥਾਂ ਉਹਨੂੰ ਫੇਰ ਨਾ ਵੇਖੇਗੀ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਹੈ, ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹੁਕੂਮਤ ਕਰਦੀ ਏ, ਇਹ ਜ਼ਾਹਿਰ ਕਰਦਿਆਂ ਹੋਏ ਭਈ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਿਦੂਦ ਰੂਹਾਨੀ ਹਸਤੀ ਵਾਂਗਰ ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਤੇ ਗਾਇਬ ਹੋ ਜਾਵੇਗਾ ਤੇ ਹਸਤੀ ਦੀ ਕਾਮਲ ਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਇਨਸਾਨ ਦੇ ਰਾਹੀਂ ਰੱਬ ਦਾ ਇਜ਼ਹਾਰ ਇੰਝ ਹੀ ਏ ਜਿਵੇਂ ਲੋ ਬਾਰੀ ਦੇ ਸ਼ੀਸ਼ੇ ਵਿੱਚੋਂ ਲੰਘਦੀ ਏ। ਲੋ ਤੇ ਸ਼ੀਸ਼ਾ ਕਦੀ ਇਕੱਠੇ ਨਹੀਂ ਮਿਲਦੇ, ਪਰ ਮਾਦੇ ਵਾਂਗਰ ਸ਼ੀਸ਼ਾ ਕੰਧ ਦੀ ਨਿਸਬਤ ਘੱਟ ਮੁਬਹਿਮ ਹੁੰਦਾ ਏ। ਉਹ ਫਾਨੀ ਸਿਆਣ ਜਿਹਦੇ ਵਿੱਚ ਸੱਚਾਈ ਵਾਜ਼ਾ ਤੌਰ ਤੇ ਸਾਹਮਣੇ ਆਉਂਦੀ ਏ, ਉਹ ਏ ਜਿਹੜੀ ਬਹੁਤੀ ਮਾਦੀਅਤ ਬਹੁਤੀ ਗਲਤੀ ਗਵਾ ਚੁੱਕੀ ਏ ਤਾਂ ਜੋ ਸੱਚਾਈ ਦੀ ਚੰਗੀ ਸ਼ਫਾਫੀਅਤ ਬਣ ਸਕੇ। ਫਿਰ ਇੱਕ ਬੱਦਲ ਦੇ ਬਰੀਕ ਕਤਰੇ ਦੀ ਸੂਰਤ ਪਿਘਲਣ ਵਾਂਗਰ ਇਹ ਸੂਰਜ ਨੂੰ ਹੋਰ ਨਹੀਂ ਲੁਕਾਉਂਦਾ। ਜੇ ਅਸੀਂ ਖਿਆਲਾਂ ਨੂੰ ਫਾਨੀ ਲਿਬਾਸ ਵਿੱਚ ਤਰਤੀਬ ਦਿੰਦੇ ਹਾਂ ਤੇ ਇਹ ਲਾਫਾਨੀ ਫਿਤਰਤ ਨੂੰ ਜ਼ਰੂਰ ਗਵਾ ਦਿੰਦੇ ਨੇ। ਜੇ ਅਸੀਂ ਬਦਨ ਨੂੰ ਲਜ਼ਤ ਲਈ ਵੇਖਦੇ ਹਾਂ ਤੇ ਅਸੀਂ ਪੀੜ ਪਾਉਂਦੇ ਹਾਂ, ਹਯਾਤੀ ਲਈ ਵੇਖਦੇ ਹਾਂ ਤੇ ਅਸੀਂ ਮੌਤ ਪਾਉਂਦੇ ਹਾਂ, ਸੱਚਾਈ ਲਈ ਵੇਖਦੇ ਹਾਂ ਤੇ ਅਸੀਂ ਗਲਤੀ ਪਾਉਂਦੇ ਹਾਂ, ਰੂਹ ਲਈ ਵੇਖਦੇ ਹਾਂ ਤੇ ਅਸੀਂ ਉਹਦੇ ਮੁਖਾਲਫ ਮਾਦੇ ਨੂੰ ਪਾਉਂਦੇ ਹਾਂ। ਹੁਣ ਇਸ ਅਮਲ ਨੂੰ ਉਲਟਾ ਕਰੀਏ, ਬਦਨ ਤੋਂ ਹਟ ਕੇ ਸੱਚਾਈ ਤੇ ਮੁਹੱਬਤ, ਸਾਰੀ ਖੁਸ਼ੀ, ਹਮਾਂਗੀ ਤੇ ਲਾਫਾਨੀਅਤ ਦੇ ਅਸੂਲ ਨੂੰ ਵੇਖੀਏ। ਬਰਦਾਸ਼ਤ, ਚੰਗਿਆਈ ਤੇ ਸੱਚਾਈ ਨੂੰ ਜ਼ੋਰ ਕੇ ਫੜ ਲਓ ਤੇ ਤੁਸੀਂ ਉਹਨਾਂ ਨੂੰ ਆਪਣੇ ਖਿਆਲਾਂ ਦੇ ਕਬਜ਼ੇ ਦੇ ਤਨਾਸਬ ਤੋਂ ਆਪਣੇ ਤਜਰਬਿਆਂ ਵਿੱਚ ਲਿਆਓਗੇ। ਇਹ ਅਸਲੀਅਤ ਭਈ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਹ ਪਾਈ ਜਾਂ ਹੁਣ ਵੀ ਫਤਹ ਪਾਉਂਦਾ ਹੈ। ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ ਤੇ ਇਹ ਜ਼ਾਹਿਰ ਕਰਦਾ ਹੈ ਕਿ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ, ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂ ਜੇ ਅਸਲੀ ਇਨਸਾਨ ਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਇਸ ਲਈ ਸਬੂਤ ਦੇ ਨਾਲ ਸਾਇੰਸ ਮਾਦੀ ਫਹਿਮ ਦੇ ਸਬੂਤ ਨੂੰ ਉਲਟਾ ਦਿੰਦੀ ਏ। ਫਾਨੀਅਤ ਦੀ ਹਰ ਖੂਬੀ ਤੇ ਸ਼ਰਤ ਫਾਨੀਅਤ ਵਿੱਚ ਗਵਾਚ ਜਾਂਦੀ, ਹੜੱਪ ਕਰ ਲਈ ਜਾਂਦੀ ਏ। ਇਹ ਫਹਿਮ ਭਈ ਅਨਾ ਸਿਆਣ ਏ ਤੇ ਇਹ ਭਈ ਮਾਸਵਾਏ ਇੱਕ ਸਿਆਣ ਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਹੈ। ਇਹ ਫਹਿਮ ਬਦਨ ਨੂੰ ਹਮਾਹੰਗ ਬਣਾਉਂਦਾ ਹੈ, ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਹੈ, ਨਾ ਭਈ ਮਾਲਕ ਬਣਾਉਂਦਾ ਹੈ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਏ ਤੇ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਤੇ ਸੱਚਾਈ ਤੇ ਮੁਹੱਬਤ ਦੇ ਸਪੁਰਦ ਏ। ਬਸ਼ਰ ਦੀ ਸਾਰਿਆਂ ਤੋਂ ਵੱਡੀ ਗਲਤੀ ਇਹ ਹੈ ਭਈ ਉਹ ਇਨਸਾਨ ਯਾਨੀ ਰੱਬ ਦੀ ਸ਼ਬੀਹ ਤੇ ਸੂਰਤ ਨੂੰ ਮਾਦਾ ਤੇ ਰੂਹ, ਚੰਗਿਆਈ ਤੇ ਬੁਰਿਆਈ ਦੋਵੇਂ ਫਰਜ਼ ਕਰਦਾ ਹੈ। ਜਦੋਂ ਤੁਸੀਂ ਆਖਦੇ ਹੋ ਭਈ ਇਨਸਾਨ ਦਾ ਬਦਨ ਮਾਦੀ ਏ ਤੇ ਮੈਂ ਪੌਲੁਸ ਦੇ ਨਾਲ ਆਖਦਾ ਵਾਂ, ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਸਿਆਣ ਵਿੱਚ ਮਾਦੇ ਤੇ ਆਪਣੇ ਫਾਨੀ ਅਕੀਦੇ ਨੂੰ ਤਰਕ ਕਰ ਦਿਓ ਤੇ ਬਸ ਇੱਕ ਸਿਆਣ ਯਾਨੀ ਰੱਬ ਨੂੰ ਅਪਣਾਓ, ਕਿਉਂ ਜੇ ਇਹ ਸਿਆਣ ਆਪਣੇ ਆਪ ਦੀ ਸ਼ਬੀਹ ਬਣਾਉਂਦੀ ਏ। ਹਯਾਤੀ ਦੀ ਲਾਜ਼ਵਾਲ ਅਸਲੀਅਤ, ਇਹਦੀ ਕੁਦਰਤ ਤੇ ਲਾਫਾਨੀਅਤ ਉੱਤੇ ਸਾਡੇ ਯਕੀਨ ਨੂੰ ਮਜ਼ਬੂਤ ਕਰਦਿਆਂ ਹੋਏ ਇਹ ਫਹਿਮ ਭਈ ਰੱਬ, ਰੂਹ, ਹਯਾਤੀ ਏ
ਸਾਡੇ ਦਿਨਾਂ ਨੂੰ ਵਧਾ ਦਿੰਦਾ ਹੈ। ਇਸ ਮੁਕਤਦਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਹੈ, ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤੇ ਉਹ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਰੁੰਦਾ ਹੈ, ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਹੈ। ਸਾਨੂੰ ਵਜੂਦੀਅਤ ਨੂੰ ਗੁਮਨਾਮ ਰੱਬ ਲਈ ਮਖਸੂਸ ਨਹੀਂ ਕਰਨਾ ਚਾਹੀਦਾ ਜਿਹਦੀ ਅਸੀਂ ਲਾਇਲਮੀ ਨਾਲ ਇਬਾਦਤ ਕਰਦੇ ਹਾਂ, ਬਲਕਿ ਹਮੇਸ਼ਾ ਦੇ ਮਵਾਰ ਅਬਦੀ ਪਿਓ ਤੇ ਉਸ ਹਯਾਤੀ ਲਈ ਜਿਹਨੂੰ ਫਾਨੀ ਫਹਿਮ ਵਿਗਾੜ ਨਹੀਂ ਸਕਦਾ, ਨਾ ਹੀ ਫਾਨੀ ਅਕੀਦਾ ਤਬਾਹ ਕਰ ਸਕਦਾ ਹੈ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਹੈ ਨਾ ਕਿ ਮਾਦੀ, ਸਾਨੂੰ ਜ਼ਿਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਹੈ। ਇੱਕ ਵੱਡੀ ਰੂਹਾਨੀਅਤ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਹੈ ਵੀ ਇਨਸਾਨ ਕਾਮਲ ਤੇ ਲਾਫਾਨੀ ਹੋਵੇਗਾ ਨਹੀਂ ਬਲਕਿ ਹੈ। ਸਾਨੂੰ ਵਜੂਦੀਅਤ ਦੇ ਸ਼ਾਉਰ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੀਦਾ ਹੈ ਤੇ ਛੇਤੀ ਨਾਲ ਜਾਂ ਦੇਰ ਨਾਲ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਪਾਪ ਤੇ ਮੌਤ ਉੱਤੇ ਚੌਧਰੀ ਹੋਣਾ ਚਾਹੀਦਾ ਹੈ। ਜਦੋਂ ਮਾਦੀ ਹਕਾਇਕ ਨੂੰ ਤਰਕ ਕੀਤਾ ਜਾਂਦਾ ਹੈ ਤੇ ਹਸਤੀ ਦੀਆਂ ਗੈਰ ਫਾਨੀ ਹਕੀਕਤਾਂ ਨੂੰ ਕਬੂਲ ਕਰ ਲਿਆ ਜਾਂਦਾ ਹੈ ਤੇ ਇਨਸਾਨ ਦੀ ਲਾਫਾਨੀਅਤ ਦੀ ਵਜ਼ਾਹਤ ਹੋਰ ਸਾਹਮਣੇ ਆ ਜਾਂਦੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।